अस्सलाम वालेकुम। ਉਹ ਕੀ ਆਂਦੇ ਨੇ ਗਰੀਬ ਦੀ ਮਰ ਗਈ ਮਾਂ ਤੇ ਕੋਈ ਨਹੀਂ ਲੈਂਦਾ ਨਾ, ਚੌਰੀ ਦਾ ਮਰ ਗਿਆ ਕੁੱਤਾ ਤੇ ਸਾਰਾ ਪਿੰਡ ਨਹੀਂ ਸੁੱਤਾ। ਉਹ ਮੈਂ ਤੁਹਾਡੇ ਨਾਲ ਗੱਲ ਕਰਨਾ ਜਿਹੜੇ ਸਵਾਦ ਦੇ ਵਿੱਚ 18 ਜੀ ਜਿਹੜੇ ਨਾ ਉਹ ਰੁੜ ਗਏ ਦਰਿਆ ਦੇ ਵਿੱਚ। ਉਹ ਵਿਚਾਰਿਆਂ ਕਿਵੇਂ ਸਲਾਹ ਕੀਤੀ ਹੋਣੀ ਹੈ ਕਿ ਅਸੀਂ ਇਹ ਟੂਰ ਕਰਨ ਜਾਵਾਂਗੇ, ਗਰਮੀ ਇਹ ਪੰਜਾਬ ਦੇ ਵਿੱਚ ਬੜੀ ਪੈਂਦੀ ਪਈ, ਅਸੀਂ ਉਧਰ ਪਹਾੜੀ ਇਲਾਕੇ ਟੂਰ ਕਰਨ ਜਾਵਾਂਗੇ, ਮਜ਼ਾ ਆਵੇਗਾ ਤੇ ਸਾਡਾ ਟੂਰ ਜਿਹੜਾ ਨਾ ਬੜਾ ਤਰੀਖੀ ਹੋਵੇਗਾ। ਉਹਨਾਂ ਨੂੰ ਕੀ ਇਹ ਪਤਾ ਸੀ ਕਿ ਉਹਨਾਂ ਹਮੇਸ਼ਾ ਲਈ ਤਰੀਕ ਦੀ ਨਜ਼ਰ ਹੋ ਜਾਣਾ। ਉਹ ਇੱਥੋਂ ਸਿਆਲਕੋਟ ਡਸਕਾ ਦੇ ਫੈਮਿਲੀ ਸੀ, ਉਹ 18 ਜੀਆਂ ਰਲ ਕੇ ਜਿਹੜਾ ਹੈ ਨਾ ਟੂਰ ਪਲਾਨ ਕੀਤਾ। ਅਸੀਂ ਜਾਂਦੇ ਹਾਂ, ਉੱਥੇ ਗਏ ਤੇ ਉੱਥੇ ਉਹ ਸੁਬਾਹ ਨਾਸ਼ਤੇ ਵਾਸਤੇ ਆਉਂਦੇ ਨੇ ਸਵਾਦ ਦੇ ਕੋਲ ਦਰਿਆ ਦੇ ਜਿਹੜਾ ਹੈ ਨਾ ਉਹ ਹੋਟਲ ਵਾਲਾ ਨਾ ਮੰਜੀਆਂ ਲਾਈਆਂ ਸਨ ਦਰਿਆ ਦੇ ਵਿੱਚ, ਥੱਲੇ ਥੋੜ੍ਹਾ ਥੋੜ੍ਹਾ ਪਾਣੀ ਚੱਲਦਾ ਪਿਆ ਸੀ। ਤੇ ਉਹ ਲੋਕ ਕਹਿੰਦੇ ਨੇ ਹੁਣ ਇੱਥੇ ਆਏ ਆ ਤੇ ਜਿੱਥੇ ਖੂਬਸੂਰਤ ਜਗ੍ਹਾ ਹੋਵੇ, ਜਿੱਥੇ ਕੋਈ ਵਿਊ ਵਾਵਾ ਹੋਵੇ, ਉੱਥੇ ਜਾ ਕੇ ਬਹਿ ਕੇ ਨਾ ਰੋਟੀ ਖਾਈਏ, ਨਾਸ਼ਤਾ ਕਰੀਏ। ਉੱਥੇ ਉਹ ਬੈਠੇ ਨੇ ਤੇ ਉੱਤੋਂ ਪਾਣੀ ਆ ਗਿਆ ਤੇ ਆਂਦੇ ਨੇ ਉਹਨਾਂ ਨੇ ਇੰਨਾ ਟਾਈਮ ਹੀ ਨਹੀਂ ਮਿਲਿਆ ਹੈਗਾ ਕਿ ਉਹ ਜਿਹੜਾ ਨਾ ਪਾਣੀ ਤੋਂ ਬਾਹਰ ਨਿਕਲ ਸਕਣ। ਤੇ ਉਹ ਕੋਲ ਇੱਕ ਟਿੱਬਾ ਸੀ ਪੱਥਰਾਂ ਦਾ, ਉਹਦੇ ਉੱਤੇ ਚੜ੍ਹ ਕੇ ਖਲੋ ਗਿਆ। ਉੱਥੇ ਕਹਿੰਦੇ ਨੇ ਕੋਈ 3-4 ਘੰਟੇ ਜਿਹੜੇ ਨਾ ਉਹ ਟਿੱਬੇ 'ਤੇ ਖਲੋਤੇ ਰਹੇ ਨੇ ਤੇ ਉਹਨਾਂ ਨੂੰ ਕੋਈ ਬਚਾਉਣ ਨਹੀਂ ਆਇਆ ਹੈਗਾ। ਅਸੀਂ ਇੱਕ ਐਟਮੀ ਮੁਲਕ ਹਾਂ, ਠੀਕ ਹੈ, ਤੇ ਉੱਥੇ 3-4 ਘੰਟਿਆਂ ਦੇ ਵਿੱਚ ਕੋਈ ਗੌਰਮੈਂਟ ਦਾ ਹੈਲੀਕਾਪਟਰ ਨਹੀਂ ਆਇਆ ਹੈਗਾ। ਤੇ ਮੈਂ ਨਾ ਉੱਥੇ ਕੋਈ ਤਗੜਾ ਬੰਦਾ ਹੁੰਦਾ ਤੇ ਵੇਖੀ ਹਾਂ ਆਉਂਦਾ ਸੀ ਕਿ ਨਹੀਂ ਸੀ ਆਉਂਦਾ। ਮੈਂ ਨਾ ਤਗੜਾ ਬੰਦਾ ਛੱਡ ਕੇ ਤਗੜੇ ਬੰਦੇ ਦਾ ਕੁੱਤਾ ਹੁੰਦਾ ਤੇ ਉੱਥੇ ਪੜ ਜਾਣਾ ਸੀ। ਤੇ ਉਹ ਗਰੀਬ 18 ਬੰਦੇ ਵਾਰੀ ਵਾਰੀ ਇੱਕ ਦੂਸਰੇ ਨੂੰ ਆਪਦੇ ਜਿਹੜੇ ਨਾ ਦਿਲ ਦੇ ਟੁਕੜਿਆਂ ਨੂੰ ਜਿਹੜਾ ਨਾ ਵਾਰੀ ਵਾਰੀ ਰੁੜਦੇ ਪਾਣੀ ਦੇ ਵਿੱਚ ਵਹਿੰਦੇ ਰਹੇ। ਤੇ ਸੋਚੋ ਉਹਨਾਂ ਦੇ ਦਿਲ 'ਤੇ ਕੀ ਗੁਜ਼ਰਦੀ ਹੋਵੇਗੀ ਜਦੋਂ ਉਹਨਾਂ ਦਾ ਕੋਈ ਜੀ ਰੁੜਦਾ ਹੋਣਾ ਹੈ। ਤੇ 3-4 ਘੰਟੇ ਆਖਰ ਉਹ ਸਾਰੇ ਜਿਹੜੇ ਨਾ ਉਸ ਪਾਣੀ ਦੀ ਨਜ਼ਰ ਹੋ ਗਿਆ। ਤੇ ਕੁਛ ਦੀਆਂ ਤਾਂ ਦੇ ਨੇ ਲਾਸ਼ਾਂ ਲੱਭ ਗਈਆਂ, 2 ਬੰਦੇ ਦੇ ਨਹੀਂ ਤੱਕ ਲਾਸ਼ਾਂ ਵੀ ਨਹੀਂ ਲੱਭੀਆਂ, ਤੀਸਰਾ-ਚੌਥਾ ਦਿਨ ਹੋ ਗਿਆ। ਤੇ ਵੇਖੋ ਕੀ ਸਾਡੀਆਂ ਤਰੱਕੀਆਂ ਤੇ ਕਿੱਧਰ ਕੀ ਹਿਸਾਬ ਕਿਤਾਬ, ਗੱਲ ਹੀ ਜਿਹੜੀ ਨਾ ਸਮਝੋ ਬਾਹਰ ਹੋਈ ਪਈ ਹੈ। ਸਾਰਾ ਸਿਸਟਮ ਜਿਹੜਾ ਹੈ ਉਹ ਅਮੀਰ ਦਾ ਹੈ, ਗਰੀਬ ਬੰਦੇ ਦਾ ਕੋਈ ਹਾਲ ਨਹੀਂ। ਵੇਖੋ ਇੰਨੀ ਦੇਰ ਕੁ ਚਲੋ ਹੋਇਆ ਨਾ ਕਿ ਉਹ ਪਤਾ ਨਹੀਂ ਲੱਗਾ, 3-4 ਘੰਟੇ ਜਿਹੜਾ ਨਾ ਉਹ ਉੱਥੇ ਟਿੱਬੇ 'ਤੇ ਖਲੋਤੇ ਰਹੇ ਨੇ ਤੇ ਉਹਨਾਂ ਨੂੰ ਬਚਾਉਣ ਕੋਈ ਨਹੀਂ ਆਇਆ। ਬਾਕੀ ਮਾੜਾ ਬੰਦਾ ਜਿਹੜਾ ਉਹ ਤਾਂ ਦੁਆ ਹੀ ਕਰ ਸਕਦਾ ਹੈ। ਤੇ ਸਾਡੀ ਵੀ ਇਹ ਦੁਆ ਹੀ ਹੈ ਕਿ ਅੱਲਾਹ ਤਾਲਾ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਨੂੰ ਜਿਹੜਾ ਨਾ ਜੰਨਤ ਜਗ੍ਹਾ ਦੇਵੇ ਤੇ ਉਹਨਾਂ ਜਿਹੜੇ ਪਿਛਲੇ ਨੇ ਉਹਨਾਂ ਨੂੰ ਸਬਰ ਦੇਵੇ। ਲੇਕਿਨ ਇਹ ਵਾਕਿਆ ਸੁਣ ਕੇ ਦਿਲ ਨੂੰ ਜਿਹੜਾ ਨਾ ਬੜੀ ਖੋਹ ਪਈ ਹੈ ਕਿ ਇੰਨੀ ਦੇਰ ਉਹ ਖਲੋਤੇ ਰਹੇ ਨੇ ਤੇ ਉਹਨਾਂ ਨੂੰ ਕੋਈ ਬਚਾਉਣ ਨਹੀਂ ਆਇਆ। ਤੇ ਇੱਕ ਇੱਕ ਕਰਕੇ ਮੈਂ ਨਾ ਸਾਰਿਆਂ ਨੂੰ ਤਕਲੀਫ ਦੇ ਗੱਲ ਇਹ ਆ ਕਿ ਜਦੋਂ ਵੇਖੋ 1-2 ਰੁੜਦੇ ਦੇ ਪਿੱਛੇ ਤੇ ਉਹ ਜਿਹੜੇ ਰੁੜਨ ਵਾਲੇ ਤਾਂ ਰੁੜ ਗਏ, ਜਿਹੜੇ ਪਿੱਛੇ ਉਹਨਾਂ ਦੇ ਜਿੰਦਾ ਮਾਂ ਪਿਓ, ਕਿਸੇ ਦਾ ਪਿਓ, ਕਿਸੇ ਦਾ ਭਤੀਜਾ, ਕਿਸੇ ਦਾ ਚਾਚਾ, ਤੇ ਕੀ ਗੁਜ਼ਰੀ ਉਹਨਾਂ ਦੇ ਦਿਲ 'ਤੇ, ਉਹਨਾਂ ਦੀ ਅੱਖਾਂ ਦੇ ਸਾਹਮਣੇ ਰੁੜ ਗਏ। ਬਸ ਜੀ ਅੱਲਾ ਮਾफ़ ਹੀ ਕਰੇ, ਅੱਲਾ ਸਾਡੀਆਂ ਵੀ ਗਲਤੀਆਂ ਗੁਤਾਈਆਂ ਮਾफ़ ਕਰੇ ਤੇ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ ਤੇ ਪਿਛਲਿਆਂ ਨੂੰ ਸਬਰ ਦੇਵੇ।